ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਸਿੱਖ ਕੌਮ ਜਿਹੜੀ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੀ ਹੈ, ਇੱਕ ਮਾਨਮੱਤੀ ਕੌਮ ਹੈ। ਸਿੱਖ ਕਿਰਤ ਵਿੱਚ ਯਕੀਨ ਰੱਖਦਾ ਹੈ, ਇਸ ਲਈ ਸੁਭਾਅ ਦਾ ਮਿਹਨਤੀ ਹੈ ਅਤੇ ਆਪਣੀ ਮਿਹਨਤ ਨਾਲ ਉਹ ਖੁਸ਼ਹਾਲੀ ਦੇ ਰਸਤੇ ਤੇ ਚੱਲ ਨਿਕਲਦਾ ਹੈ। ਸਿੱਖਾਂ ਵਿੱਚ ਅੱਜ ਸਫਲ ਡਾਕਟਰਸ, ਇੰਜੀਨੀਅਰਸ, ਬਿਜ਼ਨਸਮੈਨ, ਕਿਸਾਨ ਅਤੇ ਹੋਰ ਸਭ ਕਿੱਤਿਆਂ ਵਿੱਚ ਬੁਲੰਦੀਆਂ ਛੂਹਣ ਵਾਲੇ ਵਿਅਕਤੀ ਮੌਜੂਦ ਹਨ। ਬਦਕਿਸਮਤੀ ਦੀ ਗੱਲ ਹੈ ਕਿ ਸਿੱਖ ਕੌਮ ਵਿੱਚ ਪੜ੍ਹਨ ਦਾ ਬਹੁਤਾ ਸ਼ੌਕ ਨਾ ਹੋਣ ਕਰਕੇ ਅਸੀਂ ਆਪਣੇ ਲਿਖਾਰੀਆਂ, ਸਕਾਲਰਾਂ ਤੇ ਵਿਦਵਾਨਾਂ ਨੂੰ ਪੂਰਾ ਅਦਬ ਸਤਿਕਾਰ ਨਹੀਂ ਦਿੰਦੇ। ਕੌਮ ਦੇ ਇਸ ਅਵੇਸਲੇਪਨ ਦੇ ਬਾਵਜੂਦ ਪੰਥ ਵਿੱਚ ਕੁਝ ਉਹ ਵਿਦਵਾਨ ਸ਼ਖਸੀਅਤਾਂ ਹਨ ਜਿਹੜੀਆਂ ਕੌਮੀ ਹਿੱਤਾਂ ਲਈ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਸੱਚ ਬੋਲਣ ਦੀ ਹਿੰਮਤ ਰੱਖਦੀਆਂ ਹਨ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਇਹ ਇੱਕ ਚਿੰਤਕ ਵੀ ਹਨ, ਲਿਖਾਰੀ ਵੀ ਹਨ, ਪ੍ਰੋਫੈਸਰ ਵੀ ਹਨ ਅਤੇ ਬੜੇ ਲਾਜਵਾਬ ਸਪੀਕਰ ਵੀ ਹਨ। ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ 'ਚੋਂ ਇੱਕ ਪੁਸਤਕ ਇੰਡੀਆ ਕਮਿਟ ਸੁਸਾਈਡ ਕਾਫੀ ਪ੍ਰਸਿੱਧ ਹੋਈ ਹੈ। ਇਹਨਾਂ ਦੇ ਲੇਖ ਲਗਾਤਾਰਤਾ ਨਾਲ ਅੱਡ-ਅੱਡ ਅਖਬਾਰਾਂ ਵਿੱਚ ਛਪਦੇ ਹਨ ਅਤੇ ਅਲੱਗ-ਅਲੱਗ ਟੀਵੀ ਚੈਨਲਾਂ ਤੇ ਵੀ ਇਹਨਾਂ ਨੂੰ ਅੱਡ-ਅੱਡ ਵਿਸ਼ਿਆਂ ਤੇ ਆਪਣੇ ਵਿਚਾਰ ਦੇਣ ਲਈ ਬੁਲਾਇਆ ਜਾਂਦਾ ਹੈ। ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਇਹ ਟੀਵੀ 84 ਚੈਨਲ ਰਾਹੀਂ ਤੁਹਾਡੇ ਰੂਬਰੂ ਹੋ ਰਹੇ ਹਨ ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ-ਬਹੁਤ ਨਿੱਘਾ ਸਵਾਗਤ ਹੈ। ਤੁਸੀਂ ਧੰਨਵਾਦ ਜੀ। ਡਾਕਟਰ ਸਾਹਿਬ, ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਸਾਡੇ ਟੀਵੀ 84 ਦੇ ਸੰਗਤਾਂ ਦੇ ਰੂਬਰੂ ਹੋ ਰਹੇ ਹੋ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗੇ ਤੇ ਤੁਸੀਂ ਕਿਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਰੁਚਿਤ ਹੋਏ, ਇਸ ਬਾਰੇ ਵੀ ਦੱਸੋ। ਹਾਂਜੀ, ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਸੀ, ਹਿਸਟਰੀ ਡਿਪਾਰਟਮੈਂਟ ਦੇ ਵਿੱਚ ਜੀ। ਤੋ ਉਸ ਦੇ ਵਿੱਚ ਮੈਂ ਤਕਰੀਬਨ 35 ਸਾਲ ਸਰਵਿਸ ਕੀਤੀ ਆ ਤੇ ਮੈਂ ਰਿਟਾਇਰ ਹੋਇਆ ਐਜ਼ ਪ੍ਰੋਫੈਸਰ ਆਫ ਹਿਸਟਰੀ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੀ। ਤੇ ਜਿਹੜਾ ਐਕਚੁਅਲੀ ਮੇਰਾ ਰੁਝਾਨ ਸਿੱਖੀ ਤੇ ਸਿੱਖੀਜ਼ਮ ਦੀ ਸਟੱਡੀ ਵੱਲ ਜ਼ਿਆਦਾ 84 ਤੋਂ ਬਾਅਦ ਹੋਇਆ, ਕਿਉਂਕਿ ਉਹ ਇੱਕ ਐਸਾ ਹਾਦਸਾ ਸੀ ਜਿਸਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਮੇਰੀ ਮਾਨਸਿਕਤਾ ਤੇ ਮੇਰੀ ਸਾਈਕੀ ਤੇ ਉਸਦਾ ਬਹੁਤ ਡੂੰਘਾ ਅਸਰ ਪਿਆ। ਮੇਰੇ ਪਰਿਵਾਰ ਦੇ ਉੱਤੇ, ਖਾਸ ਤੌਰ ਤੇ ਮੇਰੀ ਵਾਈਫ ਜਿਹੜੀ ਕਿ ਇੱਕ ਬੜੀ ਰਿਲੀਜੀਅਸ ਲੇਡੀ ਆ, ਉਸ ਦੇ ਵੀ ਮਨ ਦੇ ਉੱਤੇ ਇਸ ਚੀਜ਼ ਦੀ ਬਹੁਤ ਜ਼ਿਆਦਾ ਅਸਰ ਪਿਆ। ਤਾਂ ਉਸ ਤੋਂ ਬਾਅਦ ਮੇਰਾ ਸਾਰੀ એનર્ਜੀ ਜਿਹੜੀ ਸੀ ਉਹ ਇਸ ਗੱਲ ਵੱਲ ਰੁੱਝ ਗਈ ਕਿ ਕੋਈ ਨਾ ਕੋਈ ਸੇਵਾ ਪੰਥ ਦੀ ਜਿਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਸਾਨੂੰ ਕਰਨੀ ਚਾਹੀਦੀ ਆ। ਤਾਂ ਉਸ ਤੋਂ ਬਾਅਦ ਮੈਂ ਸਿੱਖ ਸਟੱਡੀਜ਼ ਦੇ ਵਿੱਚ ਲਿਖਣਾ, ਪੜ੍ਹਨਾ ਸ਼ੁਰੂ ਕਰ ਦਿੱਤਾ। ਆਰਟੀਕਲ ਲਿਖੇ, ਕਿਤਾਬਾਂ ਲਿਖੀਆਂ, ਜੋ ਵੀ ਬਹਿਸਾਂ ਕੀਤੀਆਂ, ਟੀਵੀ ਚੈਨਲਾਂ ਤੇ ਗਏ, ਪ੍ਰੋਗਰਾਮਾਂ ਦੇ ਉੱਤੇ ਗਏ, ਲੈਕਚਰ ਦਿੱਤੇ। ਸਾਰਾ ਕੰਮ ਮੇਰਾ ਮਤਲਬ ਇਸ ਕਿਸਮ ਦਾ ਹੈ ਔਰ ਇਸੇ ਸੰਦਰਭ ਦੇ ਵਿੱਚ ਮੈਂ ਕੁਝ ਕਿਤਾਬਾਂ ਲਿਖੀਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਰੈਫਰੈਂਸ ਦੇ ਸਕਦਾ। ਇੱਕ ਮੇਰੀ ਕਿਤਾਬ ਸੀ ਰਿਸਰਚਿਸ ਇਨ ਸਿੱਖ ਰਿਲੀਜਨ ਐਂਡ ਹਿਸਟਰੀ, ਇਹ 89 ਦੇ ਵਿੱਚ ਪਬਲਿਸ਼ ਹੋਈ। ਫਿਰ ਉਸ ਤੋਂ ਬਾਅਦ ਇਨਸਾਈਟਸ ਇਨਟੂ ਸਿੱਖ ਰਿਲੀਜਨ ਐਂਡ ਹਿਸਟਰੀ 1991 ਦੇ ਵਿੱਚ ਪਬਲਿਸ਼ ਹੋਈ। ਫਿਰ ਇੰਡੀਆ ਕਮਿਟ ਸੁਸਾਈਡ, ਜਿਸ ਦਾ ਤੁਸੀਂ ਹੁਣੇ ਰੈਫਰੈਂਸ ਦਿੱਤਾ, ਇਸ ਦੇ 6-7 ਮਤਲਬ ਐਡੀਸ਼ਨਾਂ ਨਿਕਲ ਚੁੱਕੀਆਂ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਕਿਤਾਬਾਂ ਵਿਕ ਚੁੱਕੀਆਂ। ਅਮਰੀਕਾ, ਕੈਨੇਡਾ, ਹੋਰ ਦੂਸਰੇ ਇੰਗਲੈਂਡ, ਦੂਸਰੇ ਯੂਰਪ ਦੇ ਮੁਲਕਾਂ ਦੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ ਵਗੈਰਾ ਦੇ ਵਿੱਚ ਵੀ ਇਹ ਕਿਤਾਬਾਂ ਜਾ ਚੁੱਕੀਆਂ ਹਨ। ਤੋ ਇਸੇ ਤਰੀਕੇ ਨਾਲ ਇੱਕ ਹੋਰ ਕਿਤਾਬ ਮੈਂ ਲਿਖੀ, ਪਰਸਪੈਕਟਿਵਸ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਇੱਕ ਰਿਲੀਜਨ ਐਂਡ ਪੋਲਿਟਿਕਸ ਦੇ ਸਿੱਖ ਪਰਸਪੈਕਟਿਵ, ਇਹ ਕਿਤਾਬ ਲਿਖੀ। ਇੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਟ ਪੇਪਰ ਸੀ ਜਿਹੜਾ 12 ਸਾਲ ਕਿਸੇ ਨੇ ਨਹੀਂ ਲਿਖਿਆ, ਫਿਰ ਟੌੜਾ ਸਾਹਿਬ ਨੇ ਮੈਨੂੰ ਅਪਰੋਚ ਕੀਤਾ ਵੀ ਤੁਸੀਂ ਇਸ ਨੂੰ ਲਿਖ ਕੇ ਦਿਓ। ਮੈਂ ਉਹਨਾਂ ਨੂੰ ਇਹ ਕਿਹਾ ਵੀ ਮੈਂ ਕੋਈ ਥੋਤੋਂ ਇੱਕ ਵੀ ਪੈਸਾ ਨਹੀਂ ਲੈਣਾ, ਮੈਂ ਇਹ ਸਿਰਫ ਆਨਰਰੀ ਪੰਥ ਦੀ ਸੇਵਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਨੂੰ ਲਿਖਣਾ ਹੈ। ਤੋ ਮੈਂ ਉਹਨਾਂ ਤੋਂ ਲਿਖਾਇਆ। ਇਸ ਜਿਹੜਾ ਟਰੁੱਥ ਅਬਾਊਟ ਪੰਜਾਬ ਇਸ ਦਾ ਟਾਈਟਲ ਆ। ਇਸ ਦੇ ਫੋਰਵਰਡ ਦੇ ਵਿੱਚ ਮੈਂ ਟੌੜਾ ਸਾਹਿਬ ਤੋਂ ਲਿਖਾਇਆ ਵੀ ਇਟ ਇਜ਼ ਏ ਲੇਬਰ ਆਫ ਲਵ। ਕੋਈ ਲੇਬਰ ਆਫ ਲਵ ਦਾ ਮਤਲਬ ਹੈ ਕੋਈ ਪੈਸਾ ਮੈਂ ਉਹਨਾਂ ਤੋਂ ਕਿਸੇ ਕਿਸਮ ਦੀ ਕੋਈ ਸਹਾਇਤਾ ਨਹੀਂ ਲਈ ਔਰ ਇਹ ਸਾਰਾ ਮੈਂ ਲਿਖਿਆ ਔਰ ਇਹ ਪਬਲਿਸ਼ ਹੋਇਆ। ਪਰ ਬਦਕਿਸਮਤੀ ਇਹ ਆ ਕਿ ਇਸ ਦੇ ਵਿੱਚ ਮੇਰਾ ਕ੍ਰਿਟਿਸਿਜ਼ਮ ਸੀ RSS ਤੇ BJP ਦੇ ਉੱਤੇ, ਲੇਕਿਨ ਇਹਨਾਂ ਨੇ ਉਹ ਛਪਵਾ ਕੇ ਉਹਦੀਆਂ 1200 ਕਾਪੀਆਂ
ਇਹਨਾਂ ਨੂੰ ਬੜੇ ਲਾਰਜ ਸਕੇਲ ਦੇ ਉੱਤੇ ਵੰਡਿਆ ਨਹੀਂ ਗਿਆ। ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਸੀ ਵੀ ਇਹ ਸਾਰੇ ਮੈਂਬਰਸ ਪਾਰਲੀਮੈਂਟ ਨੂੰ ਜਾਣਾ ਚਾਹੀਦਾ, ਸਾਰੀਆਂ ਐਮਬੈਸੀਆਂ ਨੂੰ ਜਾਣਾ ਚਾਹੀਦਾ, ਬਾਹਰਲੇ ਮੁਲਕਾਂ 'ਚ ਜਾਣਾ ਚਾਹੀਦਾ, ਕਿਉਂਕਿ ਅੰਗਰੇਜ਼ੀ 'ਚ ਲਿਖਿਆ ਹੋਇਆ, ਅੰਗਰੇਜ਼ੀ ਦੁਨੀਆ ਦੀ ਭਾਸ਼ਾ ਹੈ, ਸਾਰੀ ਦੁਨੀਆ ਦੇ ਵਿੱਚ ਪੜ੍ਹੀ ਜਾਂਦੀ ਹੈ। ਪਰ ਉਹਨਾਂ ਨੇ ਇਸ ਨੂੰ ਦਬਾ ਦਿੱਤਾ ਕਿਉਂਕਿ ਉਹ ਉਸ ਵੇਲੇ ਇਹਨਾਂ ਦਾ RSS ਤੇ BJP ਦੇ ਨਾਲ ਗੱਠਜੋੜ ਸੀ ਅਕਾਲੀ ਦਲ ਦਾ। ਤੋ ਇਸ ਕਰਕੇ ਉਸ ਦੀ ਸਰਕੂਲੇਸ਼ਨ ਨਹੀਂ ਕੀਤੀ ਗਈ। ਇਹ ਮੈਨੂੰ ਇਸ ਗੱਲ ਦਾ ਬਹੁਤ ਬੜੀ ਰੰਜਿਸ਼ ਤੇ ਦੁੱਖ ਹੈ ਇਸ ਗੱਲ ਦਾ, ਔਰ ਕਿਉਂਕਿ ਉਹ ਉਹਨਾਂ ਦੀ ਪਬਲੀਕੇਸ਼ਨ ਆ, ਉਸ ਦਾ ਰੀਪ੍ਰਿੰਟ ਨਹੀਂ ਕੀਤਾ ਜਾ ਸਕਦਾ, ਉਸ ਨੂੰ ਦੁਬਾਰਾ ਛਪਾਇਆ ਨਹੀਂ ਜਾ ਸਕਦਾ। ਇਹ ਮੇਰੀ ਇੱਕ ਟ੍ਰੈਜੇਡੀ ਸਮਝੋ, ਇਹ ਮੇਰੇ ਦੁਖਾਂਤ ਦੀ ਗੱਲ ਹੈ। ਲੇਕਿਨ ਪਰ ਮੈਂ ਆਪਣੀ ਗੱਲ ਆਪਣੇ ਢੰਗ ਨਾਲ ਕਰਦਾ ਰਹਿਣਾ। ਹੁਣੇ ਬੁੱਧਵਾਰ ਨੂੰ ਮੇਰਾ ਇੱਕ ਪੂਰਾ ਪੇਜ ਮੈਂ ਲਿਖਿਆ ਇਸ ਕਿ ਸਿੱਖਾਂ ਦੀ ਇੱਕ ਅੱਡਰੀ ਪਹਿਚਾਣ ਦੇ ਉੱਤੇ ਸਪੋਕਸਮੈਨ ਦੇ ਵਿੱਚ ਛਪਿਆ ਪੂਰਾ ਪੇਜ। ਇਹ ਮੈਨੇ ਇੱਕ ਉੱਥੇ ਕੀਨੋਟ ਐਡਰੈਸ ਦਿੱਤਾ ਸੀ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਜਾ ਕੇ। ਕੇਂਦਰੀ ਸਿੰਘ ਸਭਾ ਉੱਥੇ ਦੀ ਹੈ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਕਿ ਇੱਥੇ ਇੱਕ ਕੀਨੋਟ ਐਡਰੈਸ ਦਿਓ, ਤਾਂ ਉਸ ਦੇ ਵਿੱਚੋਂ ਉਹਨਾਂ ਨੇ ਛਾਪਿਆ। ਹੁਣ ਅਗਲੇ ਬੁੱਧਵਾਰ ਨੂੰ ਉਸ ਦਾ ਦੂਸਰਾ ਪਾਰਟ ਵੀ ਛਪੇਗਾ, RSS ਏਜੰਡਾ ਐਂਡ ਸਿੱਖਸ। ਤੋ ਉਹ ਸਿੱਖਾਂ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ RSS ਆ ਉਹ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਸਿੱਖੀ ਨੂੰ ਟੋਟਲੀ ਤਬਾਹ ਕਰਨ ਦੇ ਉੱਤੇ ਤੁਲੀ ਹੋਈ ਹੈ। ਔਰ ਸਿੱਖਾਂ ਨੂੰ ਅੱਜ ਇੱਕ ਬਹੁਤ ਵੱਡਾ ਖਤਰਾ ਮੰਡਲਾ ਰਿਹਾ ਉਹਨਾਂ ਦੇ ਸਿਰ ਦੇ ਉੱਤੇ ਕਿ ਸਿੱਖਾਂ ਦੀ ਅੱਡਰੀ ਪਹਿਚਾਣ ਰਹੇਗੀ ਜਾਂ ਨਹੀਂ ਰਹੇਗੀ। ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਆ ਉਹਨੇ ਆਪਣਾ ਕੈਰੈਕਟਰ ਬਦਲ ਦਿੱਤਾ ਹੈ। ਉਹ ਸਿੱਖੀ ਦਾ ਕੈਰੈਕਟਰ ਨਹੀਂ, ਉਹਨਾਂ ਨੇ ਪੰਜਾਬੀਅਤ ਬਣਾ ਦਿੱਤੀ ਹੈ। ਤੋ ਇਸ ਗੱਲ ਲਈ ਸਿੱਖਾਂ ਨੂੰ ਦੇਸਾਂ ਪ੍ਰਦੇਸਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਔਰ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ। ਪਰ ਬਦਕਿਸਮਤੀ ਇਹ ਹੈ ਕਿ ਪੰਜਾਬ ਦੇ ਵਿੱਚ ਸਿੱਖੀ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਆ ਔਰ ਬਾਦਲ ਸਾਹਿਬ ਖੁੱਲਮ ਖੁੱਲਾ ਮੋਦੀ ਦੀ ਸਪੋਰਟ ਦੇ ਵਿੱਚ ਆ ਕੇ ਖੜੇ ਹੋ ਗਏ ਆ ਔਰ ਮੋਦੀ ਹਿੰਦੂਤਵ ਦਾ ਏਜੰਡਾ ਲੈ ਕੇ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਆ ਰਿਹਾ। ਇਹ ਸਾਰੀ ਚੀਜ਼ ਮੈਂ ਇਸ ਲੇਖ ਦੇ ਵਿੱਚ ਬੜੀ ਡਿਟੇਲ 'ਚ ਲਿਖੀ ਹੋਈ ਆ ਔਰ ਇਹ ਮੈਂ ਸਮਝਦਾ ਸਾਰੇ ਸਿੱਖਾਂ ਨੂੰ ਪੜ੍ਹ ਲੈਣੀ ਚਾਹੀਦੀ ਹੈ। ਜੀ ਬਿਲਕੁਲ ਵੀਰ ਜੀ, ਇਸ ਲੇਖ ਦੇ ਬਾਰੇ ਅਸੀਂ ਹੋਰ ਵੀ ਵੇਰਵੇ ਦੇ ਨਾਲ ਤੁਹਾਨੂੰ ਕੁਐਸਚਨ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਜੂਨ 84 ਦੇ ਘੱਲੂਘਾਰੇ ਦੇ ਬਾਰੇ ਗੱਲਬਾਤ ਕੀਤੀ, ਕਿਸ ਤਰ੍ਹਾਂ ਸਾਰੀ ਸਿੱਖ ਕੌਮ ਨੂੰ ਇਸ ਦੇ ਉੱਪਰ ਧੱਕਾ ਲੱਗਾ ਜੋ ਸਾਨਾ ਬੀਤਿਆ ਉਸ ਵੇਲੇ, ਇਸ ਦੇ ਬਾਰੇ ਸਾਨੂੰ ਸਭ ਤੋਂ ਪਹਿਲਾਂ ਕੁਐਸਚਨ ਕਰਨਾ ਚਾਹਾਂਗੇ। ਜਿਸ ਤਰ੍ਹਾਂ ਜੂਨ 84 ਜਿਹੜਾ ਘੱਲੂਘਾਰਾ ਸਿੱਖ ਕੌਮ ਤੇ ਭਾਰਤੀ ਸਟੇਟ ਦੇ ਸਬੰਧਾਂ ਵਿੱਚ ਸਿੱਧੀ ਟਕਰਾਅ ਦੀ ਸ਼ੁਰੂਆਤ ਕਰਦਾ ਹੈ, ਤੁਸੀਂ ਇਸ ਘੱਲੂਘਾਰੇ ਦੇ ਪਿਛੋਕੜ, ਇਸ ਦੇ ਅਜੋਕੇ ਹਾਲਾਤ ਅਤੇ ਭਵਿੱਖ ਬਾਰੇ ਕਿਵੇਂ ਸੋਚਦੇ ਹੋ, ਇਸ ਬਾਰੇ ਥੋੜਾ ਵੇਰਵਾ ਦਿਓ। ਦੇਖੋ, ਇਹ ਇੱਕ ਐਸੀ ਵੱਡੀ ਚਾਲ ਸੀ ਕਿ ਸਿੱਖਾਂ ਨੂੰ ਹਮੇਸ਼ਾ ਲਈ ਜੜੋਂ ਖੇਡਣ ਵਾਲੀ ਗੱਲ ਸੀ। ਪਹਿਲਾਂ ਤਾਂ ਸਿੱਖਾਂ ਦੇ ਨਾਲ ਇਸ ਮੁਲਕ ਦੇ ਵਿੱਚ 1947 ਤੋਂ ਲੈ ਕੇ ਡਿਸਕ੍ਰਿਮੀਨੇਸ਼ਨ ਸ਼ੁਰੂ ਹੋ ਗਈ। ਉਹ ਡਿਸਕ੍ਰਿਮੀਨੇਸ਼ਨ ਦਾ ਸਭ ਤੋਂ ਵੱਡਾ ਪਾਰਟ ਸੀ ਕਿ ਇਹਨਾਂ ਨੇ ਪ੍ਰੀ ਪਾਰਟੀਸ਼ਨ ਡੇਜ਼ ਦੇ ਵਿੱਚ ਇੱਕ ਕਮਿਟਮੈਂਟ ਕੀਤੀ ਸੀ ਕਿ ਜਦ ਹਿੰਦੁਸਤਾਨ ਆਜ਼ਾਦ ਹੋਏਗਾ ਤਾਂ ਹਿੰਦੁਸਤਾਨ ਦੇ ਲਿੰਗੁਇਸਟਿਕ ਬੇਸਿਸ ਦੇ ਉੱਤੇ ਸਟੇਟਾਂ ਬਣਾਈਆਂ ਜਾਣਗੀਆਂ। ਦੂਜੇ ਸੂਬਿਆਂ 'ਚ ਸਟੇਟਾਂ ਬਣਾਈਆਂ ਗਈਆਂ, ਪੰਜਾਬੀ ਦੇ ਆਧਾਰ ਦੇ ਉੱਤੇ ਸੂਬਾ ਡਿਨਾਈ ਕੀਤਾ ਗਿਆ। ਤਾਂ ਜਦੋਂ ਇਹ ਦਿੱਤਾ ਵੀ ਗਿਆ ਉਹ ਵੀ ਲੰਗੜਾ ਤੇ ਲੂਲਾ ਸੀਗਾ, ਜਿਸ ਦੇ ਵਿੱਚੋਂ ਖਾਸ ਤੌਰ ਦੇ ਤੇ ਪਾਣੀਆਂ ਦੇ ਜਿਹੜੇ ਸਟੇਟ ਦੇ ਅਧਿਕਾਰ ਸੀ ਉਹ ਸੈਂਟਰ ਨੇ ਸਟੇਟ ਤੋਂ ਖੋ ਕੇ ਸੈਂਟਰ ਦੇ ਆਪਣੇ ਹੱਥ 'ਚ ਲੈ ਲਏ। ਇੱਥੇ ਮੈਂ ਖਾਸ ਤੌਰ ਦੇ ਉੱਤੇ ਦੱਸਣਾ ਚਾਹੁੰਦਾ ਕਿ ਪੰਜਾਬ ਇੱਕ ਵਾਹਦ ਸੂਬਾ ਹਿੰਦੁਸਤਾਨ ਦੇ ਵਿੱਚ ਜਿਸ ਦੇ ਕੋਲ ਉਹਨਾਂ ਦੇ ਪਾਣੀਆਂ ਦੇ ਅਧਿਕਾਰ ਹੈ ਨਹੀਂ, ਵਰਨਾ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਪਾਣੀਆਂ ਦਾ ਅਧਿਕਾਰ ਆ ਉਹ ਸਟੇਟ ਦੀ ਸੋਵਰਨਿਟੀ ਆ। तो लेकिन पंजाब एक ऐसी वाहद स्टेट है जिस दे कोल अपने दरियावां दे हक स्टेट दे राइट नहीं है, वो सेंटर दे राइट है। एक बहुत बड़ा मतलब यानी इकोनॉमिक धक्का हैगा पंजाब दे नाल, जिस दे नाल पंजाब दी इंडस्ट्री, पंजाब दी एग्रीकल्चर कदे फ्लरिश नहीं कर सकती और पंजाब दी इकोनॉमी जिहड़ी वो हमेशा खत्म हो जाएगी सूनर और लेटर जी। तो ये चीज बहुत वड्डी सी और इसे तरीके नाल पंजाबी बोलते इलाके बाहर कढ़ दिते। पंजाब दी जिहड़ी कैपिटल सी उस नूं इन्हां ने यूटी यूनियन टैरेटरी बना दिता। तो हर लिहाज दे विच हर लैवल दे उत्ते पंजाब दे नाल खास तौर दे ते क्योंकि इत्थे सिखां दी आबादी है, एक किस्म दी डिस्क्रिमिनेशन, एक किस्म दा धक्का कीता गया। ते जदों पंजाब दे लोकां ने इस धक्के दे खिलाफ आवाज़ उठाई तां उन्हां दे उत्ते तशद्दद कीता गया। उन्हां ने हर हीला, डेमोक्रेटिक हीला, देखो यही तरीका हैगा, तुसी नैगोशिएशनस करो,
ਨੈਗੋਸੀਏਸ਼ਨਸ ਪੰਜਾਬ ਦੀ ਲੀਡਰਸ਼ਿਪ ਨੇ ਕੀਤੀਆਂ, 30-32 ਮੀਟਿੰਗਾਂ ਹੋਈਆਂ ਵੀ ਲਓ ਵੀ ਆਹ ਸਾਡੇ ਨਾਲ ਧੱਕਾ ਹੋ ਰਿਹਾ, ਆਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਇਸ ਨੂੰ ਤੁਸੀਂ ਦੂਰ ਕਰੋ। ਉਹ ਨੈਗੋਸੀਏਸ਼ਨਸ ਦੀ ਕੋਈ ਗੱਲ ਨਹੀਂ ਮੰਨੀ ਗਈ, ਆਰਬਿਟ੍ਰੇਸ਼ਨ ਕੀਤੀ ਗਈ, ਉਹਦੀ ਕੋਈ ਗੱਲ ਨਹੀਂ ਮੰਨੀ ਗਈ। ਉਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਪੰਜਾਬ ਦੇ ਲੋਕਾਂ ਨੇ ਜੀ, ਤਾਂ ਉਹ ਸੁਪਰੀਮ ਕੋਰਟ ਦੇ ਵਿੱਚੋਂ ਇੰਦਰਾ ਗਾਂਧੀ ਨੇ, ਦਰਬਾਰਾ ਸਿੰਘ ਉਸ ਵੇਲੇ ਪੰਜਾਬ ਦਾ ਚੀਫ ਮਿਨਿਸਟਰ ਸੀ, ਉਸ ਦੇ ਉੱਤੇ ਅਸਰ ਪਾ ਕੇ ਉਹ ਵਿਡਰਾ ਕਰਾ ਲਿਆ ਕੋਰਟ ਦੇ ਵਿੱਚੋਂ, ਸੁਪਰੀਮ ਕੋਰਟ ਚੋਂ, ਤੋਂ ਤਾਂ ਕਿ ਜਿਹੜਾ ਫੈਸਲਾ ਪੰਜਾਬ ਦੇ ਹੱਕ ਵਿੱਚ ਨਾ ਆਵੇ ਔਰ ਇਹ ਪੰਜਾਬ ਨੂੰ ਇਹ ਗੱਲ ਨਾ ਮਿਲੇ, ਆਰਗੂਮੈਂਟ ਨਾ ਮਿਲੇ ਵੀ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਸੋ ਪੰਜਾਬ ਦੇ ਦਰਿਆਵਾਂ ਦਾ ਹੱਕ ਜਿਹੜਾ ਹੈ ਉਹ ਪਾਣੀਆਂ ਦਾ ਉਹ ਸਿਰਫ ਪੰਜਾਬ ਦਾ ਹੀ ਆ, ਨਾ ਕਿ ਸੈਂਟਰ ਦਾ ਜੀ। ਤੋਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਜਦੋਂ ਐਜੀਟੇਸ਼ਨ ਕੀਤੀ, ਬੜੀ ਪੀਸਫੁਲ ਡੈਮੋਕ੍ਰੈਟਿਕ ਐਜੀਟੇਸ਼ਨ ਸੀ। ਤਿੰਨੇ ਹੀ ਹੱਲ ਆ, ਇੱਕ ਤਾਂ ਤੁਸੀਂ ਗੱਲ ਕਰੋ, ਦੂਸਰੀ ਤੁਸੀਂ ਕੋਰਟ ਦੇ ਵਿੱਚ, ਕੋਰਟ ਆਫ ਲਾਅ ਦੇ ਵਿੱਚ ਤੁਸੀਂ ਜਾਓ, ਤੀਸਰਾ ਤਰੀਕਾ ਪੀਸਫੁਲ ਐਜੀਟੇਸ਼ਨ ਕਰੋ। ਪੀਸਫੁਲ ਐਜੀਟੇਸ਼ਨ ਧਰਮੀ ਉਦੋਂ ਮੋਰਚਾ ਲੱਗਿਆ, ਇਸ ਗੱਲ ਤੇ ਲੱਗਿਆ ਵੀ SYL ਜਿਹੜੀ ਨਜਾਇਜ਼ ਅਨਕਨਸਟੀਟਿਊਸ਼ਨਲ ਸੀ, ਉਹ ਇੰਦਰਾ ਗਾਂਧੀ ਉਸ ਨੂੰ ਪੱਟ ਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਗੈਰ ਕਾਨੂੰਨੀ ਤੌਰ ਦੇ ਉੱਤੇ ਉਹ ਹਰਿਆਣਾ ਨੂੰ ਲਿਜਾਣਾ ਚਾਹੁੰਦੀ ਸੀ। ਉਸ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਐਜੀਟੇਸ਼ਨ ਕੀਤੀ। ਜਦੋਂ ਐਜੀਟੇਸ਼ਨ ਕੀਤੀ, ਉਹਨਾਂ ਨੇ ਨਜਾਇਜ਼ ਤਰੀਕੇ ਨਾਲ ਪੰਜਾਬ ਦੀ ਸਾਰੀ ਸਿਆਸਤ ਨੂੰ, ਪੰਜਾਬ ਦੀ ਸਾਰੀ ਪੋਲਿਟਿਕਸ ਨੂੰ ਲਾਅ ਐਂਡ ਆਰਡਰ ਚ ਕਨਵਰਟ ਕਰ ਦਿੱਤਾ, ਤਾਂ ਕਿ ਲੋਕਾਂ ਨੂੰ ਦਿਖਾਇਆ ਜਾਵੇ ਵੀ ਪੰਜਾਬ ਦੇ ਜਿਹੜੇ ਲੋਕ ਆ, ਖਾਸ ਤੌਰ ਤੇ ਸਿੱਖ ਆ, ਉਹ ਵਾਇਲੈਂਟ ਆ ਔਰ ਉਹਨਾਂ ਤੇ ਤਸ਼ੱਦਦ ਕਰਨ ਦੀ ਇੱਕ ਉਹਨਾਂ ਨੂੰ ਆਰਗੂਮੈਂਟ ਮਿਲ ਜਾਵੇ। ਹਾਂਜੀ, ਤੋਂ ਇਹ ਬਹਾਨੇ ਦੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ, ਦਰਬਾਰ ਸਾਹਿਬ ਇੱਕ ਸਿੱਖਾਂ ਦਾ ਸੋਰਸ ਆ ਇੰਸਪੀਰੇਸ਼ਨ ਦਾ, ਸਿੱਖੀ ਬਾਰੇ ਸੋਸ਼ੋ ਇਕਨੋਮਿਕ, ਸੋਸ਼ੋ ਪੋਲੀਟੀਕਲ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਆ, ਉਹ ਪੰਜਾਬ ਦੇ ਉਹ ਜਿਹੜਾ ਹੈ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉਸ ਤੋਂ ਰਾਹਤ ਲੈਂਦੇ ਹਨ ਔਰ ਉਸ ਤੋਂ ਇੰਸਪੀਰੇਸ਼ਨ ਲੈ ਕੇ ਉਹ ਹਮੇਸ਼ਾ ਐਜੀਟੇਸ਼ਨ ਨੇ ਸਾਡਾ ਇਤਿਹਾਸ ਆ ਜੀ। ਤੋਂ ਉਸ ਕੰਟੈਕਸਟ ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਔਰ ਉਹਦੇ ਵਿੱਚ ਤਾਂ ਕਿ ਹਮੇਸ਼ਾ ਲਈ ਸਿੱਖਾਂ ਦਾ ਜਿਹੜਾ ਸੋਰਸ ਹੈ, ਸਿੱਖੀ ਦੀ ਜਿਹੜੀ ਤਾਕਤ ਆ, ਸਿੱਖੀ ਦੀ ਜਿਹੜੀ ਇੰਸਪੀਰੇਸ਼ਨ ਆ, ਸਿੱਖੀ ਦਾ ਜਿਹੜਾ ਚਸ਼ਮਾ ਹੈ, ਉਸ ਨੂੰ ਖਤਮ ਕੀਤਾ ਜਾਵੇ। ਉਸ ਕੰਟੈਕਸਟ ਦੇ ਵਿੱਚ ਉਹਨਾਂ ਨੇ ਹਮਲਾ ਕਰਕੇ ਇਤਨਾ ਜ਼ੁਲਮ ਕੀਤਾ ਜਿਸ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਮੈਂ ਇਸ ਆਰਟੀਕਲ ਦੇ ਵਿੱਚ ਵੀ ਲਿਖਿਆ ਵਾ, ਜਿਹੜਾ ਮੈਂ ਇਸ ਆਰਟੀਕਲ ਦਾ ਰੈਫਰੈਂਸ ਔਰ ਮੇਰੀ ਆਪਣੀ ਕਿਤਾਬ ਆ ਜਿਹੜੀ ਇੰਡੀਆ ਕਮਿਟਸ, ਉਹਦੇ ਵਿੱਚ ਵੀ ਲਿਖਿਆ। 3 ਸਾਲ ਤੋਂ 12 ਸਾਲ ਦੇ 39 ਬੱਚੇ, 3 ਸਾਲ ਤੋਂ 12 ਸਾਲ ਦੇ 39 ਬੱਚੇ ਉਹਨਾਂ ਨੇ ਦਰਬਾਰ ਸਾਹਿਬ ਤੋਂ ਚੱਕੇ ਔਰ ਉਹਨਾਂ ਨੂੰ 3 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰ ਦਿੱਤਾ। ਇੱਕ ਤਾਂ ਟੈਰਰਿਸਟ, ਵੁੱਡ ਬੀ ਟੈਰਰਿਸਟ, ਪੋਟੈਂਸ਼ੀਅਲੀ ਟੈਰਰਿਸਟ, ਔਰ ਉਹਨਾਂ ਦੀ ਇੰਨੀ ਇੰਟੈਂਸਿਵ ਇੰਟਰੋਗੇਸ਼ਨ ਕੀਤੀ IB ਤੇ CBI ਨੇ ਲੁਧਿਆਣੇ ਦੇ ਜੇਲ੍ਹ ਦੇ ਵਿੱਚ ਪਾ ਕੇ, ਔਰ ਜਿਹੜੇ ਵਿਚਾਰੇ 3 ਸਾਲ ਤੋਂ 12 ਸਾਲ ਦੇ ਬੱਚੇ ਚਿੱਲਾ ਰਹੇ ਸੀ, ਨਾ ਉਹਨਾਂ ਨੂੰ ਪਤਾ ਸੀ ਵੀ ਇਹ ਕੀ ਐਜੀਟੇਸ਼ਨ ਆ, ਕੀ ਇਹ ਲੜਾਈ ਝਗੜਾ ਹੈ। ਉਹ ਵਿਚਾਰੇ ਮਾਸੂਮ ਬੱਚੇ, ਜਿਨ੍ਹਾਂ ਦੇ ਬੜੇ ਦੁੱਧ ਪੀਂਦੇ ਬੱਚੇ, ਜਿਨ੍ਹਾਂ ਦੇ ਹਲੇ ਦੰਦ ਵੀ ਨਹੀਂ ਸੀ ਨਿਕਲੇ, ਉਹਨਾਂ ਦੇ ਨਾਲ ਮਤਲਬ ਇਸ ਕਿਸਮ ਦੀ ਮਤਲਬ ਜ਼ਾਤੀ ਜਿਹੜੀ ਕੀਤੀ, ਉਹ ਮੈਂ ਸਾਰੀ ਚੀਜ਼ ਇੰਡੀਆ ਕਮਿਟ ਸੁਸਾਇਡ ਦੇ ਵਿੱਚ ਲਿਖੀ ਵੀ ਆ। ਮੇਰੀ ਬੇਨਤੀ ਇਹੀ ਹੈ ਸਿੱਖਾਂ ਨੂੰ, ਜੋ ਤੁਸੀਂ ਆ ਹੁਣ ਆਪਣੀ ਗੱਲ ਦੇ ਵਿੱਚ ਫਰਮਾਇਆ, ਸਿੱਖਾਂ ਨੂੰ ਪੜ੍ਹਨਾ ਚਾਹੀਦਾ, ਸਿੱਖਾਂ ਨੂੰ ਲਿਖਣਾ ਚਾਹੀਦਾ, ਸਿੱਖਾਂ ਨੂੰ ਗੱਲ ਨੂੰ ਸਮਝਣੀ ਚਾਹੀਦੀ ਆ। ਜਿੰਨੀ ਦੇਰ ਸਿੱਖ ਪੜ੍ਹਨਗੇ ਨਹੀਂ, ਲਿਖਣਗੇ ਨਹੀਂ, ਪੈਸਾ ਕਮਾਉਣ ਦੇ ਨਾਲ ਗੱਲ ਨਹੀਂ ਬਣਨੀ। ਹਾਂਜੀ, ਬਿਲਕੁਲ ਬਿਲਕੁਲ। ਹਾਂਜੀ ਜੀ, ਤੇ ਡਾਕਟਰ ਸਾਹਿਬ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਨੂੰ ਬ੍ਰੇਕ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਅਸੀਂ ਸਵਾਲਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਠੀਕ ਹੈ ਜੀ, ਥੈਂਕ ਯੂ। ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਡਾਕਟਰ ਸਾਹਿਬ ਨਾਲ ਇਸੇ ਤਰ੍ਹਾਂ ਸਵਾਲਾਂ ਸਿਲਸਿਲਾ ਜਾਰੀ ਰੱਖਾਂਗੇ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.